ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜੇ ਆਪਾਂ ਸ਼ੁਰੂ ਕਰਦੇ ਜਾਈਏ ਤਾਂ ਕਹਿੰਦੇ 2 ਮਹੀਨਿਆਂ ਬਾਅਦ ਪੰਜਾਬ ਦੀਆਂ ਜੂਹਾਂ ਵਿੱਚ ਹੋਈ ਰੇਲ ਦੀ ਸ਼ੁਕ। ਹਾਂਜੀ, ਦੇਖੋ ਰੇਲ ਦੀ ਸ਼ੁਕ ਜਿਹੜੀ ਆ ਉਹ ਹੋ ਗਈ ਆ। ਉਹ ਦੇਖੀ ਜਾ ਰਹੀ ਸੀਗੀ ਕਿ ਕਦੋਂ ਇਹ ਸ਼ੁਕ ਚਾਲੂ ਹੁੰਦੀ ਆ। ਯਾਰ ਅੱਜ ਬੜੇ ਚਿਰ ਬਾਅਦ, ਕਿਉਂਕਿ ਬੜਾ ਚਿਰ ਹੀ ਲੱਗਦਾ ਨਾ ਜਦੋਂ 2 ਮਹੀਨੇ ਬੀਤ ਜਾਂਦੇ ਆ, ਕੁਛ ਹਫ਼ਤੇ ਬੀਤ ਜਾਂਦੇ, ਤੇ ਇਸ ਤਰ੍ਹਾਂ ਲੱਗਦਾ ਕਿ ਉਸ ਚੀਜ਼ ਨੂੰ ਹੋਇਆ ਪਤਾ ਨਹੀਂ ਕਿੰਨਾ ਕੁ ਚਿਰ ਬੀਤ ਗਿਆ ਵਾ। ਤੇ ਇਹ ਰਜ਼ਾਮੰਦੀ ਹੋਈ ਸੀ ਕਿਸਾਨ ਜਥੇਬੰਦੀਆਂ ਨੇ, ਬੇਸ਼ੱਕ ਕੇਂਦਰ ਦੇ ਨਾਲ ਗੱਲਬਾਤ ਕੀਤੀ ਸੀ, ਪਰ ਉੱਥੇ ਕੁਛ ਵੀ ਮਨੌਤ ਨਹੀਂ ਹੋਇਆ। ਪਰ ਇੱਥੇ ਆ ਕੇ ਮਨ ਮਨੌਤ ਹੋ ਗਿਆ। ਇੱਥੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇੱਕ ਮੁਲਾਕਾਤ ਕੀਤੀ ਸੀ, ਉਸ ਤੋਂ ਬਾਅਦ ਮਸਲਾ ਜਿਹੜਾ ਉਹ ਥੋੜਾ ਸੌਟ ਹੋਇਆ। ਹੁਣ ਇਹਦੇ ਵਿੱਚ ਇਹ ਹੋਇਆ ਕਿ ਅੱਜ ਰੇਲ ਮੰਤਰਾਲੇ ਨੇ ਤਕਰੀਬਨ 34 ਗੱਡੀਆਂ ਜਿਹੜੀਆਂ ਬਹਾਲ ਕਰ ਦਿੱਤੀਆਂ ਸਨ, ਔਰ ਇੱਕ ਗੱਡੀ ਜਿਹੜੀ ਹੈ ਉਹ ਪਹਿਲਾਂ ਦਾਖਲ ਹੋਈ ਹੈ ਇੱਧਰ ਅੰਬਾਲੇ ਬੰਨੀਓ, ਤੇ ਉਹਨੇ ਗਾਂਹ ਨੂੰ ਨਿਕਲਣਾ ਸੀ ਉਹਨੇ ਨੂੰ। ਤਾਂ ਉਹ ਪਹਿਲੀ ਗੱਡੀ ਸੀ ਪੰਜਾਬ ਦੇ ਵਿੱਚ ਜਿਹੜੀ ਮੁਸਾਫਰ ਟ੍ਰੇਨ ਸੀ। ਇੱਕ ਮਾਲ ਗੱਡੀ ਇੱਧਰ ਵਾਇਆ ਅੰਬਾਲਾ ਜਾਖਲ, ਇੱਧਰੋਂ ਸ਼ਾਇਦ ਤਲਵੰਡੀ ਸਾਬੋ ਵੀ ਆ ਗਈ ਹੈ ਘੋੜਾ ਲੈ ਕੇ। ਸਾਡੇ ਇੱਧਰ ਏਰੀਏ ਦੇ ਵਿੱਚ ਕੱਟ ਵੀ ਬੜੇ ਲੱਗਦੇ ਆ। ਬਣਾ ਵਾਲੀ ਇੱਕ ਜਿਹੜਾ ਬਹੁਤ ਵੱਡਾ ਥਰਮਲ ਪਲਾਂਟ ਵਾ, ਉਹਦੇ ਵਿੱਚ ਉਹ ਕੋਲਾ ਵੀ ਪਹੁੰਚ ਗਿਆ ਦੱਸਦੇ ਆ। ਇਹ ਉਹ ਥਰਮਲ ਪਲਾਂਟ ਵਾ ਜਿਹਦੇ ਅੱਗੇ ਇੱਕ ਕਿਸਾਨ ਜਥੇਬੰਦੀ ਅੜੀ ਰਹੀ ਸੀ ਕਿ ਅਸੀਂ ਇੱਥੋਂ ਨਹੀਂ ਉੱਠਣਾ। ਹਾਲਾਂਕਿ ਅੱਜ ਵੀ ਇੱਕ ਰੇੜਕਾ ਪਿਆ ਰਿਹਾ ਵਾ, ਉਹ ਇਹ ਸੀਗਾ ਕਿ ਜਿਹੜੀ ਹੈਗੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੰਡਿਆਲੇ ਬੈਠੇ ਨੇ ਜਿਹੜੇ, ਉਹਨਾਂ ਨੇ ਨਾ ਕਰ ਦਿੱਤੀ। ਸਾਰਾ ਦਿਨ ਮੀਟਿੰਗਾਂ ਦਾ ਸਿਲਸਿਲਾ ਚੱਲਦਾ ਰਿਹਾ। ਅਫਸਰ ਜਿਹੜੇ ਆ ਉਹ ਉੱਥੇ ਗਏ, ਗੱਲਬਾਤ ਕੀਤੀ, ਮਨਾਉਣ ਦਾ ਯਤਨ ਕੀਤਾ, ਪਰ ਸਿੱਟਾ ਜਿਹੜਾ ਉਹ ਨਕਾਰਾਤਮਕ ਹੀ ਨਿਕਲਿਆ। ਉਹਨਾਂ ਨੇ ਸਿੱਧੇ ਤੌਰ 'ਤੇ ਆਖਿਆ ਕਿ ਅਸੀਂ ਜੋ ਪਹਿਲਾਂ ਐਲਾਨੀਆਂ ਇਹ ਆਪਣਾ ਰੁਖ ਰੱਖਿਆ ਵਾ ਕਿ ਜਿਹੜੀਆਂ ਮਾਲ ਟ੍ਰੇਨਾਂ ਨੇ ਉਹ ਅਸੀਂ ਲੰਘਾ ਦੇਵਾਂਗੇ, ਉਹਨਾਂ ਨੂੰ ਲਾਂਘਾ ਦੇ ਦੇਵਾਂਗੇ, ਮੁਸਾਫਰ ਟ੍ਰੇਨਾਂ ਅਸੀਂ ਨਹੀਂ ਲੈ ਚੱਲਣਗੇ। ਤਾਂ ਉਸ ਤੋਂ ਬਾਅਦ ਫਿਰ ਚੀਫ ਮਿਨਿਸਟਰ ਦਾ ਵੀ ਦੇਰ ਸ਼ਾਮ ਬਿਆਨ ਆ ਗਿਆ ਇਸ ਬਾਬਤ। ਉਹਨਾਂ ਨੇ ਆਖਿਆ ਕਿ ਇਹ ਪੰਜਾਬ ਦੇ ਹਿੱਤ ਦੇ ਵਿੱਚ ਠੀਕ ਫੈਸਲਾ ਨਹੀਂ ਹੈ ਕਿਸਾਨ ਜਥੇਬੰਦੀ ਦਾ, ਕਿਉਂਕਿ ਸਾਰੀਆਂ ਕਿਸਾਨ ਜਥੇਬੰਦੀਆਂ ਇਸ ਚੀਜ਼ ਦੇ ਨਾਲ ਸਹਿਮਤ ਹੈ ਕਿ ਦੋਨੇ ਟ੍ਰੇਨਾਂ ਚਲਾ ਲਈਆਂ ਜਾਣ। ਬਹਰਹਾਲ ਉਹ ਰੇਖਾ ਹਾਲੇ ਵੀ ਹੈ। ਤੇ ਪਹਿਲਾਂ ਤਾਂ ਕਹਿੰਦੇ ਸਨ ਕਿ ਅੱਜ ਉਸ ਕਿਸਾਨ ਜਥੇਬੰਦੀ ਦੀ ਮੀਟਿੰਗ ਚੀਫ ਮਿਨਿਸਟਰ ਦੇ ਨਾਲ ਹੋਣ ਜਾ ਰਹੀ ਆ। ਫਿਰ ਬਾਅਦ ਦੇ ਵਿੱਚ ਹੁਣ ਕਹਿੰਦੇ ਆ ਕਿ 25 ਤਰੀਕ ਨੂੰ ਇਹ ਮੀਟਿੰਗ ਜਿਹੜੀ ਆ ਹੋਏਗੀ। ਹਾਲਾਂਕਿ ਉਹ ਕਿਸਾਨ ਜਥੇਬੰਦੀ ਜਿਹੜੀ ਆ ਉਹ ਕਹਿੰਦੀ ਹੈ ਕਿ ਅਸੀਂ ਦਿੱਲੀ ਜੋ ਚੱਲੂ ਵਾਲਾ ਪ੍ਰੋਗਰਾਮ ਹੈ ਉਹਦੇ ਵਿੱਚ ਜ਼ਰੂਰ ਸ਼ਿਰਕਤ ਕਰਾਂਗੇ। ਤਾਂ ਇਹ ਸਭ ਕੁਛ ਅੱਜ ਰਿਹਾ ਵਾ। ਜੇ ਆਪਾਂ ਅੱਜ ਦੇ ਦਿਨ ਦਾ ਜੇ ਸਾਰਾ ਘਟਨਾਕ੍ਰਮ ਇਸ ਗੱਲ ਦੇ ਵਿੱਚ ਹੀ ਸਮਝਣਾ ਹੋਵੇ ਤਾਂ ਉਹ ਇਹੀ ਗੱਲ ਨਿਕਲੇਗੀ ਕਿ ਰੇਲਾਂ ਜ਼ਰੂਰ ਚੱਲ ਪਈਆਂ ਨੇ, ਪੂਰਨ ਤੌਰ 'ਤੇ ਨਹੀਂ ਹੈ। ਹਾਲ ਦੀ ਘੜੀ ਆਪਾਂ ਦੇਖੀਏ ਤਾਂ ਕੁਛ ਕੁ ਰੇਲਾਂ ਚੱਲੀਆਂ ਨੇ। ਇਹਨਾਂ ਨੇ ਚੈਕਿੰਗ ਵੈਕਿੰਗ ਕੀਤੀ ਹੈ ਸਾਰੀ, ਉਸ ਤਰ੍ਹਾਂ ਕੋਈ ਵੱਡੀ ਗੱਲ ਨਹੀਂ ਹੈ, ਕੋਈ ਸਮੱਸਿਆ ਨਹੀਂ ਹੈਗੀ। ਪਰ ਜੇ ਉਹਨਾਂ ਨੇ ਹਥਿਆਰ ਬਣਾਉਣਾ ਹੋਵੇ ਤਾਂ ਉਹ ਇਸ ਚੀਜ਼ ਨੂੰ ਬਣਾ ਸਕਦੇ ਆ ਕਿ ਭਾਈ ਤੁਹਾਡੀ ਕਿਸਾਨ ਜਥੇਬੰਦੀ ਜਿਹੜੀ ਉਹ ਥਾਂ 'ਤੇ ਡਟੀ ਹੋਈ ਆ, ਅਸੀਂ ਬੰਦ ਕਰਦੇ। ਕਿਉਂਕਿ ਪਿਛਲੀ ਮਰਤਬਾ ਵੀ ਇਹਨਾਂ ਨੇ ਇਸੇ ਤਰ੍ਹਾਂ ਹੀ ਕੀਤਾ ਸੀਗਾ ਨਾ ਕਿ 1-2 ਦਿਨ ਚਲਾਈਆਂ ਸੀਗੀਆਂ ਟ੍ਰੇਨਾਂ, ਉਸ ਤੋਂ ਬਾਅਦ ਇਹਨਾਂ ਨੇ ਕਹਿ ਦਿੱਤਾ ਸੀਗਾ ਕਿ ਸਾਰੀ ਰੇਲਵੇ ਟਰੈਕ ਸਾਨੂੰ ਫ੍ਰੀ ਚਾਹੀਦੇ ਆ। ਤਾਂ ਉੱਥੋਂ ਹੀ ਰੇਲ ਕਾਲ ਸ਼ੁਰੂ ਹੋਇਆ। ਠੀਕ ਹੈ। ਦੂਜੇ ਪਾਸੇ ਇੱਕ ਹੁਣ ਹੋਰ ਵੀ ਗੱਲ ਵੇਖਣ ਵਾਲੀ ਆ ਕਿ ਕੁਛ ਲੋਕ ਨੁਕਤਾਚੀਨੀ ਨਹੀਂ ਕਰ ਰਹੇ ਨੇ ਕਿਸਾਨ ਧਿਰਾਂ ਦੀ, ਕਿਸਾਨ ਜਥੇਬੰਦੀਆਂ ਦੀ। ਪਰ ਮੇਰੇ ਖਿਆਲ ਦੇ ਨਾਲ ਇਹ ਫੈਸਲਾ ਸਹੀ ਹੈ ਜਿਹੜਾ ਫੈਸਲਾ ਇਹਨਾਂ ਨੇ ਮੰਨਿਆ। ਫੈਸਲਾ ਬੁਰਾ ਨਹੀਂ। ਬੁਰਾ ਕਿਉਂ ਨਹੀਂ ਹੈ? ਕਿਉਂਕਿ ਜੋ ਇਸ ਵੇਲੇ ਕੇਂਦਰ ਸਰਕਾਰ ਦਾ ਰੁਖ ਸੀਗਾ ਉਹ ਇੱਕ ਤਰ੍ਹਾਂ ਨਾਲ ਦੇਸ਼ ਦੇ ਵਿੱਚ ਮੈਸੇਜ ਦੇ ਰਹੇ ਸੀਗੇ। ਪਹਿਲਾ ਮੈਸੇਜ ਤਾਂ ਉਹਨਾਂ ਦਾ ਇਹ ਸੀਗਾ ਕਿ ਰਿਫਾਰਮਸ ਦਾ ਵਿਰੋਧ ਕਰ ਰਿਹਾ ਕੌਣ? ਪੰਜਾਬੀ ਕਿਸਾਨ। ਦੂਜਾ ਉਹ ਮੈਸੇਜ ਦੇ ਰਹੇ ਸੀਗੇ ਕਿ ਦੇਖੋ ਅਸੀਂ ਖੁੱਲ੍ਹਾ ਗੱਲਬਾਤ ਦਾ ਸੱਦਾ ਉਹਨਾਂ ਨੂੰ ਦੇ ਰਹੇ ਹਾਂ। ਤਾਂ ਉਹਦੇ ਨਾਲ ਕੀ ਹੈ ਕਿ ਕਿਸਾਨ ਜਥੇਬੰਦੀਆਂ ਦੀ ਪੋਜੀਸ਼ਨ ਥੋੜ੍ਹੀ ਜਿਹੀ ਕਸੂਤੀ ਹੁੰਦੀ ਸੀਗੀ ਕਿ ਕੌਮੀ ਪੱਧਰ 'ਤੇ ਜਿਸ ਹੁੰਗਾਰੇ ਦੀ ਉਡੀਕ ਕੀਤੀ ਜਾ ਰਹੀ ਸੀ ਉਹ ਹੁੰਗਾਰਾ 'ਤੇ ਕੀ ਮਿਲਣਾ, ਉਲਟਾ ਨੈਗੇਟਿਵ ਛਵੀ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਸੀਗਾ। ਤਾਂ ਕਿਸਾਨ ਜਥੇਬੰਦੀਆਂ ਨੇ ਉਸੇ ਚੀਜ਼ ਨੂੰ ਭਾਪਿਆ ਮੇਰੇ ਖਿਆਲ ਦੇ ਨਾਲ। ਉਸੇ ਚੀਜ਼ ਨੂੰ ਹੀ ਉਹਨਾਂ ਨੇ ਕਿਤੇ ਨਾ ਕਿਤੇ ਸਮਝਿਆ ਕਿ ਇਹ ਲੋਹੇ ਨੂੰ ਲੋਹਾ ਖੱਟਣ ਵਾਲੀ ਗੱਲ ਹੈ ਕਿ ਅਸੀਂ ਵੀ ਥੋੜ੍ਹੀ ਕੂਟਨੀਤਿਕ ਚਾਲ ਚੱਲਦੇ ਹਾਂ। ਤਾਂ ਉਹਨਾਂ ਨੇ ਕੀ ਚਾਲ ਚੱਲਦੀ ਹੈ? ਉਹਨਾਂ ਨੇ ਆਖਿਆ ਠੀਕ ਹੈ ਅਸੀਂ ਤੁਹਾਡੀ ਮੰਗ 'ਤੇ ਜੋ ਤੁਸੀਂ ਮੰਗ ਰਹੇ ਹੋ ਕਿ ਭਾਈ ਸਾਰੇ ਰੇਲਵੇ ਟਰੈਕ ਫ੍ਰੀ ਕਰ ਦਿੱਤੇ ਜਾਂ ਮੁਸਾਫਰ ਟ੍ਰੇਨਾਂ ਅਲਾਉ ਕੀਤੀਆਂ, ਤਾਂ ਅਸੀਂ ਕੀਤੀਆਂ। ਤਾਂ ਹੁਣ ਕੀ ਹੈ
ਕਿ ਜਿਹੜੀ ਗੇਂਦ ਅੱਗੇ ਕੇਂਦਰ ਨੇ ਇਹਨਾਂ ਦੇ ਪਾਲੇ 'ਚ ਪਾਈ ਸੀਗੀ, ਉਹੀ ਗੇਂਦ ਹੁਣ ਉਹਨਾਂ ਦੇ ਪਾਲੇ ਦੇ ਵਿੱਚ ਆ ਕਿ ਭਾਈ ਹਾਂ, ਕਿਸਾਨ ਜਥੇਬੰਦੀਆਂ ਨੇ ਪੋਜ਼ਿਟਿਵ ਰੁਖ ਰੱਖਿਆ। ਉਹਨਾਂ ਨੇ ਤੁਹਾਡੀ ਗੱਲ ਮੰਨਦਿਆਂ ਤੁਹਾਨੂੰ ਕਹਿ ਦਿੱਤਾ ਕਿ ਹਾਂ ਭਾਈ ਤੁਸੀਂ ਇਹ ਦੋਵੇਂ ਟ੍ਰੇਨਾਂ ਚਲਾ ਸਕਦੇ ਹੋ। ਤਾਂ ਹੁਣ ਉਹਨਾਂ ਦੀ ਜਿਹੜੀ ਮੇਨ ਮੰਗ ਹੈ, ਜੋ ਉਹਨਾਂ ਦਾ ਇਸ ਵੇਲੇ ਦਾ ਸਭ ਤੋਂ ਵੱਡਾ ਜੇ ਕਲੀ ਤਾਂ ਘੋਲ ਸੰਕਟ ਹੈ, ਉਹ ਇਹੋ ਹੈ ਕਿ ਉਹਨਾਂ ਦੀਆਂ ਜਿਹੜੀਆਂ ਪਰੇਸ਼ਾਨੀਆਂ ਸਮਝੀਆਂ ਜਾਣ। ਤਾਂ ਉਸ ਬਾਬਤ ਵੀ ਤੁਸੀਂ ਕੋਈ ਨਜਿੱਠ ਨਵੇੜਾ ਕਰੋ। ਤਾਂ ਮੇਰੇ ਖਿਆਲ ਦੇ ਨਾਲ ਇਹ ਚੀਜ਼ ਜਿਹੜੀ ਆ ਉਹ ਠੀਕ ਹੈ। ਕੁਛ ਲੋਕ ਜ਼ਿਆਦਾ ਨਾਰਾਜ਼ ਵੀ ਹੋ ਜਾਂਦੇ ਆ, ਕੁਛ ਛੇਤੀ ਨਿਰਾਸ਼ਾਵਾਦੀ ਹੋ ਜਾਂਦੇ ਆ। ਪਰ ਇੱਕ ਚੀਜ਼ ਹੋਰ ਵੀ ਵੇਖਣ ਨੂੰ ਮਿਲੀ ਆ, ਜੇ ਤੁਸੀਂ ਥੋੜਾ ਖਾਤਾ ਚੈੱਕ ਕਰੋਗੇ, ਕਿਉਂਕਿ ਜਦੋਂ ਤਾੜ ਤਵੀਤ ਚੱਲਦੇ ਆ, ਸਟੇਟਸ ਚੱਲਦੇ ਆ, ਉਸ ਖਾਤੇ ਨੂੰ ਜਦੋਂ ਤੁਸੀਂ ਫੜਨ ਦਾ ਯਤਨ ਕਰੋਗੇ ਕੁਛ ਨਾ ਕੁਛ ਸੰਕੇਤ ਮਿਲ ਜਾਂਦੇ ਆ। ਤਾਂ ਹੋਇਆ ਸੀ ਕਿ ਜਿਵੇਂ ਹੀ ਫੈਸਲਾ ਲੈ ਗਿਆ ਸੀ, ਯਕਦਮ ਕੁਛ ਜਿਹੜੇ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਆਈਡੀਆਂ ਬਣਾ ਕੇ ਚੱਲਦੇ ਨੇ, ਤਾਂ ਉਹ ਵੀ ਐਕਟਿਵ ਹੋ ਗਏ। ਤਾਂ ਉਹਦਾ ਕੀ ਨਤੀਜਾ ਨਿਕਲਦਾ ਕਿ ਜਾਣੇ ਜਾਂ ਅਣਜਾਣੇ ਦੇ ਵਿੱਚ ਉਹਦੇ ਜਾਣ ਕੇ ਕਰ ਰਿਹਾ, ਤਾਂ ਅਸੀਂ ਅਣਜਾਣੇ ਦੇ ਵਿੱਚ ਹੀ ਉਸ ਚੀਜ਼ 'ਚ ਉਲਝ ਕੇ ਕਹਿੰਦੇ ਨੇ ਕਿ ਹਾਂ ਤੇ ਦਕਾਊ ਹੋ ਗਿਆ ਤੇ ਇਹਨਾਂ ਨੇ ਦਿਲੇ 'ਚ ਵਟ ਲਿਆ। ਐਸਾ ਕੁਛ ਨਹੀਂ ਹੈ। ਅੰਦੋਲਨ ਆਪਣੀ ਥਾਂ ਤੇ ਜਾ ਰਿਹਾ, ਸਿਰਫ ਤੇ ਸਿਰਫ ਇੱਕ ਪੈਂਤੜਾ ਬਦਲਿਆ। ਔਰ ਪੈਂਤੜਾ ਆਪਾਂ ਕਈ ਵਾਰ ਵੈਸੇ ਆਪਣੀ ਨਿੱਜੀ ਜ਼ਿੰਦਗੀ 'ਚ ਵੀ ਬਦਲਦੇ, ਆਪਾਂ ਕਿਤੇ ਜਾ ਰਹੇ ਹੁੰਦੇ ਹਾਂ ਤੇ ਕਿਤੇ ਕੋਈ ਮੁਸ਼ਕਲ ਬਣ ਜਾਵੇ ਤਾਂ ਆਪਾਂ ਦੂਸਰੇ ਰਸਤੇ ਥਾਣੇ ਨਿਕਲ ਜਾਂਦੇ। ਤਾਂ ਇਹਦਾ ਮਤਲਬ ਕੀ ਹੈ ਕਿ ਰਸਤਾ ਬਦਲਿਆ ਹੁੰਦਾ, ਅਸੀਂ ਆਪਣੀ ਮੰਜ਼ਿਲ ਜਾਂ ਟੀਚਾ ਨਹੀਂ। ਜੀ ਜੀ ਮਿੰਟੂ ਜੀ, ਤੁਸੀਂ ਵਿੱਚ ਜ਼ਿਕਰ ਕੀਤਾ ਸੀਗਾ ਦਿੱਲੀ ਚਲੋ ਪ੍ਰੋਗਰਾਮ ਵਾਲੇ ਦਾ ਵੀ, ਉਸ ਦੇ ਬਾਰੇ ਵੀ ਇਹੀ ਖਬਰ ਆ ਵੀ ਕੋਈ ਤਬਦੀਲੀ ਨਹੀਂ ਆ, 26-27 ਵਾਲਾ ਪ੍ਰੋਗਰਾਮ ਅਟੱਲ ਆ। ਸੋ ਹੋਰ ਕੀ ਅਪਡੇਟਸ ਹੈ ਇਸ ਦੇ ਬਾਰੇ? ਹਾਂਜੀ ਦੇਖੋ, ਇਹ ਤੇ ਬੜਾ ਜ਼ਬਰਦਸਤ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅੰਦੋਲਨ ਬਣ ਗਿਆ, ਇੱਕ ਦੂਸਰਾ ਅੰਦੋਲਨ ਬਣ ਗਿਆ। ਪੰਜਾਬ ਦੇ ਵਿੱਚ ਤੇ ਚੱਲ ਹੀ ਰਿਹਾ ਨਾ ਕਿ ਜਿਸ ਤਰੀਕੇ ਨਾਲ ਸ਼ਾਂਤਮਈ ਢੰਗ ਨਾਲ, ਤਾਂ ਹੁਣ ਦੂਸਰੇ ਪਾਸੇ ਜਿਹੜੀ ਦਿੱਲੀ ਨੂੰ ਇੱਕ ਲਲਕਾਰ ਦਿੱਤੀ ਜਾ ਰਹੀ ਆ, ਉਹਦਾ ਰੰਗ ਇੱਕ ਵੱਖਰਾ ਹੀ ਆ, ਵਿਲੱਖਣ ਹੀ ਆ। ਕਿਉਂਕਿ ਇੰਡੀਆ ਦੇ ਵਿੱਚ ਜੇ ਦੇਖੋਗੇ ਤਾਂ ਕੋਈ ਵਧੀਆ ਰਿਸਪੌਂਸ ਨਹੀਂ ਮੈਂ ਸਮਝਦਾ। ਇੱਕ ਕੌੜਾ ਸੱਚ ਹੈ, ਇਹਨੂੰ ਹਜ਼ਮ ਕਰਨਾ ਪਊਗਾ। ਹਰਿਆਣੇ ਦੇ ਵਿੱਚੋਂ ਥੋੜਾ ਬਹੁਤਾ ਹੈ, ਮੇਰੇ ਖਿਆਲ ਦੇ ਨਾਲ ਜੇ ਵੇਖੀਏ ਤਾਂ ਉੱਥੇ ਕਈ ਕਿਸਮ ਦੀਆਂ ਚਾਲਾਂ ਵੀ ਚੱਲੀਆਂ ਗਈਆਂ, ਕਿਸਾਨਾਂ ਨੂੰ ਡਰਾਇਆ ਵੀ ਗਿਆ, ਕਿਸਾਨਾਂ ਨੂੰ ਅੰਦਰ ਖਾਤੇ ਸੁਨੇਹੇ ਵੀ ਲਾਏ ਗਏ, ਕਿਉਂਕਿ ਉੱਥੇ ਸਰਕਾਰ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਚੱਲ ਰਹੀ ਹੈ, ਉਹ ਕਿਸੇ ਵੀ ਕੀਮਤ ਤੇ ਇਸ ਤਰ੍ਹਾਂ ਦਾ ਕੋਈ ਸਮਰਥਨ ਜਿਹੜਾ ਉਹ ਦੇਣ ਵੀ ਨਹੀਂ ਜਾਏਗੀ ਜਦ ਤੱਕ ਉਹ ਪਾਵਰ ਦੇ ਵਿੱਚ ਹੈ। ਪਰ ਪੰਜਾਬ ਦੇ ਵਿੱਚ ਨਜ਼ਾਰਾ ਵਿਲੱਖਣ ਹੈ। ਇੱਥੋਂ ਦੀਆਂ ਜੇ ਤੁਸੀਂ ਗਲੀਆਂ ਵੇਖੋਗੇ, ਇੱਥੋਂ ਦੀਆਂ ਜੇ ਤੁਸੀਂ ਜੂਹਾਂ ਵੇਖੋਗੇ, ਤਾਂ ਇੱਕ ਵੱਖਰੀ ਕਿਸਮ ਦਾ ਬਿਰਤਾਂਤ ਸਿਰਜਦਾ ਨਜ਼ਰ ਆਉਂਦਾ। ਹੁਣ ਉਹ ਬਿਰਤਾਂਤ ਕੀ ਆ ਕਿ ਲੋਕ ਜਿਹੜੇ ਆ ਉਹ ਘਰਾਂ ਦੇ ਵਿੱਚੋਂ ਰਸਦ ਪਾਣੀ ਦੇ ਰਹੇ ਆ ਜੋ ਕਿਸਾਨ ਚਾਹ ਰਹੇ ਆ, ਕਿਉਂਕਿ ਸਾਰਾ ਪੰਜਾਬ ਤੇ ਨਹੀਂ ਨਾ ਜਾ ਸਕਦਾ ਦਿੱਲੀ, ਸਾਰਾ ਪੰਜਾਬ ਜਾ ਵੀ ਨਹੀਂ ਰਿਹਾ। ਤਾਂ ਉਹ ਬੀਬੀਆਂ ਜਿਹੜੀਆਂ ਨੇ ਉਹ ਵੀ ਗਲੀਆਂ ਦੇ ਵਿੱਚ ਹਜ਼ੂਮ ਦੇ ਰੂਪ ਦੇ ਵਿੱਚ ਉਤਰਦੀਆਂ, ਕਈ ਪਿੰਡਾਂ ਦੇ ਵਿੱਚ ਉਹ ਰਸਦ ਇਕੱਠੀਆਂ ਕਰਦੀਆਂ ਨੇ। ਫਿਰ ਇਸ ਤੋਂ ਇਲਾਵਾ ਬੱਚੇ, ਨੌਜਵਾਨ ਬਹੁਤ ਉਤਸ਼ਾਹ। ਪਰ ਕਮਾਲ ਦੀ ਗੱਲ ਹੈ ਕਿ ਸਰਕਾਰੀ ਮੁਲਾਜ਼ਮ ਨੇ ਜਿਹੜੇ, ਬੇਸ਼ੱਕ ਉਹ ਨਾ ਜਾਂਦੇ ਹੋਣ ਦਿੱਲੀ ਦੇ ਵਿੱਚ ਫੈਕਟਰੀ, ਉਹ ਨਾ ਪ੍ਰੋਟੈਸਟ ਦਾ ਹਿੱਸਾ ਬਣਦੇ ਹੋਣ, ਪਰ ਉਹ ਵੀ ਸਪੋਰਟ ਕਰ ਰਹੇ ਨੇ। ਇੱਥੋਂ ਤੱਕ ਕਿ ਮਾਸਟਰ ਨੇ ਜਾਂ ਹੋਰ ਪੰਚਾਇਤ ਮਹਿਕਮੇ ਦੇ ਜਿਹੜੇ ਕਰਮਚਾਰੀ, ਸਪੋਰਟ ਮਤਲਬ ਕਿ ਜਜ਼ਬਾਤੀ ਤੌਰ ਤੇ ਇੱਕ ਹੈ। ਹਾਲਾਂਕਿ ਸ਼ਿਵ ਸੈਨਿਕਾਂ ਨੇ ਅੱਜ ਕਹਿ ਪਤਾ ਨਹੀਂ, ਕਿਉਂਕਿ ਸ਼ਿਵ ਸੈਨਾ ਵੀ ਇੱਥੇ 10-15 ਕਿਸਮ ਦੀ ਹੈ ਨਾ, ਤਾਂ ਉਹਨਾਂ ਨੇ ਕਹਿਤਾ ਜੀ ਅਸੀਂ ਨਹੀਂ ਕਦੇ ਵੀ ਕਿਸਾਨਾਂ ਨੂੰ ਸਪੋਰਟ ਕਰਾਂਗੇ, ਕਿਉਂਕਿ ਇਹਨਾਂ ਦੇ ਮੰਚਾਂ ਤੋਂ ਹਿੰਦੂ ਵਿਰੋਧੀ ਟਿੱਪਣੀਆਂ ਆਉਂਦੀਆਂ ਨੇ। ਤਾਂ ਉਹ ਮੇਰੇ ਖਿਆਲ ਦੇ ਨਾਲ ਇੱਕ ਕੁਫਰ ਤੋਲਣ ਵਾਲੀ, ਇੱਕ ਦਫੇੜ ਪਾਉਣ ਵਾਲੀ ਗੱਲ ਆ। ਕਿਸੇ ਨੇ ਨਹੀਂ ਕਿਹਾ, ਸਗੋਂ ਹਿੰਦੂ ਭਾਈਚਾਰਾ ਤਾਂ ਨਾ ਲਿਆ। ਮੈਂ ਤੇ ਹਮੇਸ਼ਾ ਕਹਿੰਦਾ ਕਿ ਹਿੰਦੂ ਭਾਈਚਾਰੇ ਤੋਂ ਬਿਨਾਂ ਤਾਂ ਇਹੋ ਜਿਹੀ ਆਰਥਿਕ ਲੜਾਈ ਜਿਹੜੀ ਉਹ ਜਿੱਤਣੀ ਸੰਭਵ ਹੀ ਨਹੀਂ, ਕਿਉਂਕਿ ਇੰਡਸਟਰੀ ਦੇ ਵਿੱਚ ਉਹ ਡੋਮੀਨੇਟ ਕਰਦੇ, ਉਹ ਸਹਿਯੋਗ ਬਹੁਤ ਲਾਜ਼ਮੀ ਬਣਦਾ। ਐਸਾ ਉਹਨਾਂ ਦਾ ਵੀ ਇੱਕ ਰੁਖ ਹੈਗਾ ਆ। ਪਰ ਜਿਹੜੀ ਵੇਖਣ ਵਾਲੀ ਗੱਲ ਆ ਕਿ ਦੇਖੋ ਸਾਰਾ ਕੁਛ ਠੀਕ ਹੈ, ਇੱਥੋਂ ਠੀਕ ਨਜ਼ਰ ਆਉਂਦਾ ਹੈ, ਪਰ ਮੈਨੂੰ ਲੱਗਦਾ ਕਿ ਹਰਿਆਣੇ ਦੇ ਵਿੱਚ ਰੋਕ ਦਿੱਤਾ ਜਾਏਗਾ, ਬਹੁਤ ਹੱਦ ਤੱਕ ਰੋਕਣ ਦਾ ਯਤਨ ਕੀਤਾ ਜਾਊਗਾ। ਦੂਜੀ ਚੀਜ਼ ਇਹ ਆ ਕਿ ਅਚਾਨਕ ਕਰੋਨਾ ਨੂੰ ਛਡਾ ਹੋ ਗਿਆ, ਜਿਵੇਂ ਕਿ ਵਿਕਾਸ ਪਾਗਲ ਨਹੀਂ ਸੀ ਹੋ ਗਿਆ ਪਿੱਛੇ ਜੇ, ਤਾਂ ਹੁਣ ਕਰੋਨਾ ਨੂੰ ਵੀ ਕਿਤੇ ਨਾ ਕਿਤੇ ਛਡਾ ਹੋ ਗਿਆ। ਕਿਉਂਕਿ ਜੇ ਆਪਾਂ ਦੇਖੀਏ ਤਾਂ ਹਰਿਆਣੇ ਦੇ ਵਿੱਚ, ਪੰਜਾਬ ਦੇ ਵਿੱਚ ਬੜਾ ਜ਼ਿਆਦਾ ਕਰੋਨਾ ਨੇ ਤਾਂਡਵ ਕੀਤਾ ਹੋਇਆ ਸੀ, ਫਿਰ ਅਚਾਨਕ ਕਰੋਨਾ ਗਾਇਬ ਹੋ ਜਾਂਦਾ ਕਿਉਂਕਿ ਬਿਹਾਰ ਦੇ ਵਿੱਚ ਇਲੈਕਸ਼ਨ ਆ ਜਾਂਦਾ।
ਉੱਥੇ ਕਰੋਨਾ ਜਿਹੜਾ ਬਿਲਕੁਲ ਕੁਛ ਨਹੀਂ ਕਰਦਾ। ਇੱਥੋਂ ਤੱਕ ਕਿ ਕਰੋਨਾ ਉਦੋਂ ਵੀ ਕੁਛ ਨਹੀਂ ਕਰਦਾ ਜਦੋਂ ਪ੍ਰਧਾਨ ਸੇਵਕ ਹਜ਼ਾਰਾਂ ਦੀ ਭੀੜ ਨੂੰ ਆਪਣੇ ਹੈਡਕੁਆਟਰ ਤੋਂ ਸੰਬੋਧਿਤ ਹੁੰਦੇ ਨੇ। ਤੁਸੀਂ ਦੇਖਿਆ ਨਾ ਉਹ ਜਲਵਾ ਜਦੋਂ ਇਹਨਾਂ ਨੇ ਬਿਹਾਰ ਜਿੱਤਿਆ, ਉਸ ਤੋਂ ਬਾਅਦ ਨੱਡਾ, ਅਮਿਤ ਸ਼ਾਹ, ਨਰਿੰਦਰ ਮੋਦੀ ਸਾਰੇ ਉੱਤੇ ਬੋਲ ਰਹੇ ਸੀ ਤਾਂ ਹਜ਼ਾਰਾਂ ਦੀ ਭੀੜ ਉੱਥੇ ਮੌਜੂਦ ਸੀਗੀ। ਮਤਲਬ ਕਿ ਕਰੋਨਾ ਨੂੰ ਛਡਾ ਹੋ ਗਿਆ ਕਿ ਹੁਣ ਅਚਾਨਕ ਫਿਰ ਕੁਛ ਅੰਬਾਨੀਆਂ ਦੇ ਚੈਨਲ, ਵੱਡੇ ਕਾਰਪੋਰੇਟ ਘਰਾਣਿਆਂ ਦੇ ਚੈਨਲ ਉਹ ਰੌਲਾ ਪਾਉਣ ਲੱਗ ਪਏ ਆ। ਅਚਨਚੇਤ ਹੀ ਰੌਲਾ ਪੈਣ ਲੱਗ ਪਿਆ ਕਿ ਬੌੜੀ ਹੋ ਗਈ ਜੀ। ਸੁਪਰੀਮ ਕੋਰਟ ਨੇ ਵੀ ਅੱਜ ਇੱਕ ਸੁਣਵਾਈ ਕਰ ਦਿੱਤੀ ਹੈ। ਉਹਦੇ ਵਿੱਚ 2 ਸਟੇਟਾਂ ਨੂੰ ਝਾੜ ਵੀ ਪਾਤੀ। ਉਹ ਕਹਿੰਦੇ ਕਿ ਜੇ ਸਥਿਤੀਆਂ ਨਾ ਸੰਭਾਲੀਆਂ ਦਸੰਬਰ 'ਚ ਬਹੁਤ ਬੁਰਾ ਹਾਲ ਹੋ ਜਾਊਗਾ। ਹਾਲਾਂਕਿ ਜਦੋਂ ਮਜ਼ਦੂਰਾਂ ਦੇ ਮਰਨ ਦੀਆਂ ਖਬਰਾਂ ਆ ਰਹੀਆਂ ਸੀ ਤਾਂ ਸੁਪਰੀਮ ਕੋਰਟ ਨੇ ਇੰਨੀ ਤੀਬਰਤਾ ਨਹੀਂ ਦਿਖਾਈ ਸੀ ਉਸ ਮਾਮਲੇ 'ਚ। ਬਹੁਤ ਹੌਲੀ ਸੁਣਵਾਈ ਚੱਲੀ ਸੀਗੀ। ਪਰ ਇੱਥੇ ਤੇ ਹੁਣ ਕਰੋਨਾ ਜਿਹੜਾ ਉਹ ਚਫੇਰੇ ਹੋਏ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਚਰਚਾ ਬਟੋਰ ਗਿਆ। ਤਾਂ ਕਿਤੇ ਨਾ ਕਿਤੇ ਇਹ ਜਾਪਦਾ ਆ ਕਿ ਜਿਸ ਤਰੀਕੇ ਦੇ ਨਾਲ ਇੱਥੇ ਦਾ ਮੀਡੀਆ ਹੁਣ ਉਹ ਏਜੰਡਾ ਸੈੱਟ ਕਰਕੇ ਚੱਲ ਰਿਹਾ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਇਹ ਪੱਤਾ ਜਿਹੜਾ ਆਖਰੀ ਪੱਤਾ ਆਸ਼ ਦਾ ਹੁਕਮ ਦਾ ਯਕਾ ਕਹਿ ਲਓ, ਉਹ ਹੋ ਸਕਦਾ ਖੇਡ ਦਿੱਤਾ ਜਾਵੇ। ਕਿਉਂਕਿ ਸੰਭਾਵਨਾਵਾਂ ਇਹੋ ਜਿਹੀਆਂ ਲੱਗ ਰਹੀਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚਲੋ ਲੋਕਡਾਊਨ ਤੱਕ ਬਹੁਤ ਦੂਰ ਦੀ ਗੱਲ ਹੈ। ਲੋਕਡਾਊਨ ਤੇ ਹੁਣ ਸੋਚਿਆ ਨਹੀਂ ਜਾ ਸਕਦਾ। ਜੇ ਇਹਨਾਂ ਨੇ ਲੋਕਡਾਊਨ ਲਾਉਣਾ ਤਾਂ ਸਮਝ ਲਓ ਫਿਰ ਤੇ ਗਿਆ ਸਮਾਂ ਇਹਨਾਂ ਦਾ। ਫਿਰ ਇਕੱਲਾ ਲੋਕਡਾਊਨ ਹੀ ਬਚੇਗਾ ਜਾਂ ਲੋਕ ਹੀ ਬਚੇਗਾ ਜਿਹੜਾ ਇੰਡਸਟਰੀ ਵਗੈਰਾ ਨੂੰ ਲੱਗ ਜਾਏਗਾ। ਤਾਂ ਉਹ ਆ ਕਿ ਸਖਤਾਈ ਜ਼ਰੂਰ ਹੋਏ। ਜਿਹੜੇ ਇਮਕਾਨ ਬਣਦੇ ਪਏ ਨੇ ਕਿਸ ਤਰੀਕੇ ਨਾਲ ਮੀਡੀਆ ਡਰਾ ਰਿਹਾ, ਜਦੋਂ ਮੀਡੀਆ ਡਰਾਉਣਾ ਸ਼ੁਰੂ ਕਰ ਦਿੰਦਾ ਨਾ ਤੁਸੀਂ ਸਮਝ ਸਕਦੇ ਹੋ ਕਿ ਉਦੋਂ ਪਰਿਸਥਿਤੀ ਕਿਸ ਤਰ੍ਹਾਂ ਦੀ ਪੈਦਾ ਹੋਣ ਜਾ ਰਹੀ ਹੈ। ਤੇ ਇਸ ਚੀਜ਼ ਦਾ ਮੇਰੇ ਖਿਆਲ ਦੇ ਨਾਲ ਇਸ ਚੀਜ਼ ਦੇ ਨਾਲ ਕਿਤੇ ਨਾ ਕਿਤੇ ਤਾਲੁਕ ਬਣਦਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਜਦੋਂ ਉੱਧਰ ਨੂੰ ਹੀਰਾ ਕੱਟਣਗੀਆਂ ਤਾਂ ਉਹਨਾਂ ਦਾ ਰਸਤਾ ਨਾ ਸਿਰਫ ਹਰਿਆਣੇ ਦੇ ਵਿੱਚ ਰੋਕਿਆ ਜਾਊਗਾ, ਬਲਕਿ ਕਰੋਨਾ ਦੇ ਬਹਾਨੇ ਉਹਨਾਂ ਤੇ ਸਖਤਾਈ ਕੀਤੀ ਜਾ ਸਕਦੀ ਹੈ ਕਿਤੇ ਨਾ ਕਿਤੇ। ਹਾਲਾਂਕਿ ਇਹ ਸੌਖਾ ਨਹੀਂ ਹੈ, ਪਰ ਇਹ ਸੰਭਾਵਨਾਵਾਂ ਤੁਹਾਨੂੰ ਨਾਲ ਰੱਖ ਕੇ ਤੁਰਨਾ ਹੀ ਪਊਗਾ ਕਿਉਂਕਿ ਇਹ ਸੰਭਾਵਨਾਵਾਂ ਇੱਥੇ ਬਣ ਰਹੀਆਂ। ਜੀ ਬਿਲਕੁਲ। ਅਗਲੀ ਮਿੰਟ ਜੀ ਗੱਲ ਕਰੀਏ, ਕਹਿੰਦੇ ਪੰਜਾਬ ਲਈ ਵੱਡਾ ਸੰਕਟ, FCI ਨੇ ਜਿਹੜੀ ਜੀਰੀ ਤੋਂ ਚੌਲ ਤਿਆਰ ਕਰਨ ਦੇ ਲਈ ਨਹੀਂ ਜਾਰੀ ਕੀਤੇ ਹੁਕਮ। ਹਾਂਜੀ, ਇਹ ਵੀ ਇੱਕ ਸ਼ੈਲਰ ਮਾਲਕਾਂ ਦਾ ਹੁਣ ਕਹੀਏ ਤਾਂ ਬੜਾ ਡਰਾਵਨਾ ਪੱਖ ਹੈ ਜੋ ਸਾਹਮਣੇ ਆ ਰਿਹਾ। ਉਹ ਇਹ ਕਹਿੰਦੇ ਆ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀ ਜਿਹੜੀ ਆਪਸ ਦੇ ਵਿੱਚ ਖਿੱਚੋਤਾਣ ਚੱਲਣ ਡਈ ਆ, ਉਹਦਾ ਖਮਿਆਜ਼ਾ ਜਿਹੜਾ ਆ ਉਹ ਸਭ ਨੂੰ ਪੈਸੇ ਤੇ ਭੁਗਤਣਾ ਪੈ ਰਿਹਾ। ਕਹਿੰਦੇ ਕਿ ਸ਼ੈਲਰ ਇੰਡਸਟਰੀ ਬਹੁਤ ਬੁਰੀ ਫਸ ਗਈ ਆ, ਸੰਕਟ ਦੇ ਵਿੱਚ ਘਿਰ ਗਈ ਆ, ਕਿਉਂਕਿ ਜੋ 2 ਲੱਖ ਟਨ ਜੀਰੀ ਜਿਹੜੀ ਸ਼ੈਲਰਾਂ ਦੇ ਵਿੱਚ ਆਈ ਆ ਉਹਦੇ ਤੋਂ ਤਕਰੀਬਨ ਲਾ ਲਓ ਕਿ 135 ਲੱਖ ਟਨ ਜਿਹੜਾ ਚੌਲ ਬਣਨਾ ਵਾ, ਤੇ ਉਹਦੇ ਵਿੱਚ 4500 ਸ਼ੈਲਰ ਜਿਹੜੇ ਆ ਉਹ ਮਾਲ ਲਾ ਕੇ ਬੈਠੇ ਆ। ਪਰ ਹੋ ਕੀ ਰਿਹਾ ਕਿ ਜਿਹੜੀ ਇਹ ਜੀਰੀ ਇਹਨਾਂ ਨੇ FCI ਨੂੰ ਦੇਣੀ ਆ ਉਹਦੇ ਬਾਬਤ ਕੇਂਦਰ ਸਰਕਾਰ ਤੋਂ ਹਾਲ ਦੀ ਘੜੀ ਮਨਜ਼ੂਰੀ ਨਹੀਂ ਮਿਲ ਰਹੀ। ਤਾਂ ਜਦ ਤੱਕ ਉਹ ਮਨਜ਼ੂਰੀ ਨਹੀਂ ਮਿਲਦੀ ਤਦ ਤੱਕ ਸ਼ੈਲਰ ਮਾਲਕ ਆਪਣਾ ਕੰਮ ਸ਼ੁਰੂ ਨਹੀਂ ਕਰ ਸਕਦੇ। ਔਰ ਇਹਦਾ ਉਹ ਕਹਿੰਦੇ ਕਿ ਸਿੱਟਾ ਕੀ ਨਿਕਲ ਸਕਦਾ, ਸਿੱਟਾ ਇਹ ਨਿਕਲ ਸਕਦਾ ਕਿ ਉਹ ਕਹਿੰਦੇ ਕਿ ਅਸੀਂ ਹੁਣ ਤਨਖਾਹਾਂ ਵਗੈਰਾ ਜਿਹੜੀਆਂ ਉਹ ਲੇਬਰ ਨੂੰ ਕਿੰਨੀ ਕੁ ਦੇਰ ਦੇਵਾਂਗੇ, ਲੇਬਰ ਜਾ ਸਕਦੀ ਹੈ, ਉਸ ਤੋਂ ਬਾਅਦ ਜੇ ਮਨਜ਼ੂਰੀ ਮਿਲਦੀ ਵੀ ਹੈ ਤਾਂ ਸਾਡੇ ਕੋਲ ਉਹ ਟਾਰਗੇਟ ਜਿਹੜੇ ਆ ਪੂਰੇ ਨਹੀਂ ਹੋਣਗੇ। ਤਾਂ ਇੱਕ ਇਹ ਵੱਖਰੀ ਕਿਸਮ ਦਾ ਹੁਣ ਕਹੀਏ ਤਾਂ ਇੱਕ ਸੇਕ ਲੱਗਦਾ ਨਜ਼ਰ ਆਉਂਦਾ ਹੈ, ਕਿਉਂਕਿ ਕੇਂਦਰ ਸਰਕਾਰ ਜਦੋਂ ਇਸ ਤਰ੍ਹਾਂ ਦਾ ਰਵੱਈਆ ਰੱਖਦੀ ਹੈ ਕਿ ਇੱਕ ਪਾਸੇ ਤੁਸੀਂ ਮਾਲ ਖਰੀਦ ਲਿਆ, ਉਸ ਮਾਲ ਤੇ ਚੌਲ ਤੁਸੀਂ ਲੈਣਾ ਵਾ, ਸਾਰੀ ਡੀਲ ਹੋ ਗਈ, ਤਾਂ ਫਿਰ ਤੁਸੀਂ ਇੱਕ ਮਨਜ਼ੂਰੀ ਨਹੀਂ ਦਿੰਦੇ, ਤਾਂ ਇਹ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਬੜੀ ਸੋਚਣ ਵਿਚਾਰਨ ਵਾਲੀ ਗੱਲ ਹੈ ਕਿ ਹਰੇਕ ਪੱਖ ਤੋਂ ਹੀ ਜੇ ਦੇਖੋਗੇ ਤਾਂ ਜਿੱਦਾਂ ਕਹਿ ਲਓ ਕਿ ਘੇਰਾਬੰਦੀ ਕੀਤੀ ਜਾ ਰਹੀ ਹੈ। ਹੁਣ ਕੇਂਦਰ ਸਰਕਾਰ ਨੂੰ ਕੈਪਟਨ ਅਮਰਿੰਦਰ ਸਿੰਘ ਜੀ ਮਿਲਣ ਜਾ ਰਹੇ ਆ, ਮੇਰੇ ਖਿਆਲ ਦੇ ਨਾਲ ਤੇ ਦਿੱਲੀ ਲਈ ਉਹ ਰਵਾਨਾ ਹੋ ਚੁੱਕੇ ਹੋ ਜਾਂ 1-2 ਦਿਨ ਤੱਕ ਹੋ ਜਾਣਗੇ। ਤਾਂ ਉੱਥੇ ਜਾ ਕੇ ਜਦੋਂ ਗੱਲਾਂ ਬਾਤਾਂ ਕਰਨੀਆਂ ਨੇ ਉਹਨਾਂ ਨੂੰ ਹਾਂ ਗੱਲਾਂ ਉੱਥੇ ਖੋਲ ਕੇ ਕਰਨੀਆਂ ਚਾਹੀਦੀਆਂ ਕਿ ਭਾਈ ਜੋ ਤੁਸੀਂ ਕਰ ਰਹੇ ਹੋ ਇਸ ਤਰ੍ਹਾਂ ਠੀਕ ਆ ਕਿ ਇੱਕ ਸੂਬੇ ਦੀ ਆਰਥਿਕ ਘੇਰਾਬੰਦੀ ਕਰ ਲਓਗੇ, ਨੁਕਸਾਨ ਕਰ ਦਿਓਗੇ ਤੁਸੀਂ, ਪਰ ਜੋ ਤੁਸੀਂ ਕਹਿੰਦੇ ਹੋ ਨਾ ਕਿ ਸਬਕਾ ਸਾਥ ਸਬਕਾ ਵਿਕਾਸ, ਉਹ ਕੁਛ ਨਹੀਂ ਹੈ। ਤੁਹਾਡੇ ਨਾਲ ਹੀ ਨਹੀਂ ਤੁਰਨਾ ਕਿਸੇ ਨੇ, ਵਿਕਾਸ ਤੇ ਹੋਣਾ ਹੀ ਕੀ ਹੈ, ਵਿਨਾਸ਼ ਹੀ ਹੋਊਗਾ ਜਿਸ ਪੱਥ ਤੇ ਤੁਸੀਂ ਤੁਰ ਰਹੇ ਹੋ। ਕਿਉਂਕਿ ਇਹ ਆਪਣੇ ਪੱਧਰ ਤੇ ਮੇਰੇ ਖਿਆਲ ਦੇ ਨਾਲ ਇੱਕ ਸੰਕੇਤ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਜੇਕਰ ਤੁਸੀਂ ਸਾਡੀਆਂ ਗੱਲਾਂ ਨਹੀਂ ਮੰਨੋਗੇ ਤਾਂ ਅਸੀਂ ਹਰੇਕ ਪੱਖ ਤੇ
ਪੈਰ ਪੈਰ ਤੇ ਅਸੀਂ ਤੁਹਾਨੂੰ ਇਦਾਂ ਹੀ ਨੁਕਸਾਨ ਪਹੁੰਚਾਵਾਂਗੇ। ਔਰ ਇਹਦੇ ਨਾਲ ਇੱਕ ਚੀਜ਼ ਹੋਰ ਵੀ ਦੇਖਣ ਵਾਲੀ ਹੈ, ਜੋ ਮੈਂ ਸੋਚਦਾ ਵਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦਾ ਇਹ ਸਭ ਕੁਛ ਬਣ ਰਿਹਾ, ਤਾਂ ਉਸ ਤੋਂ ਲੱਗਦਾ ਇਹੋ ਆ ਕਿ ਜੇ ਮੰਨ ਲਓ, ਵੈਸੇ ਤਾਂ MSP ਵਾਲਾ ਮਾਡਲ ਵੀ ਤੁਹਾਨੂੰ ਪਤਾ ਹੀ ਹੈ ਕਿ ਇਹਦੇ ਵਿੱਚ ਵੀ ਕਈ ਪ੍ਰਕਾਰ ਦੀਆਂ ਹਾਲੇ ਵੀ ਸ਼ੰਕਾਵਾਂ ਹੈਗੀਆਂ। ਜੇ MSP ਰੱਖਿਆ ਵੀ ਜਾਂਦਾ, FCI ਦੀ ਫੁੱਲ ਫਲੈਜਡ ਪ੍ਰੋਕਿਉਰਮੈਂਟ ਨਹੀਂ ਹੁੰਦੀ ਤਦ ਵੀ ਕੋਈ ਫਾਇਦਾ ਨਹੀਂ ਹੈ। ਜੇ ਤੁਸੀਂ ਦੇਖੋ ਤਾਂ ਝੋਨਾ ਜਿਹੜਾ 5 ਸਾਲ 10 ਸਾਲ ਬਾਅਦ ਪੰਜਾਬ ਨੂੰ ਬਰਬਾਦ ਕਰ ਦਿੰਦਾ, ਉਹਦਾ ਵੀ ਕੋਈ ਫਾਇਦਾ ਨਹੀਂ ਹੈ। ਸਾਨੂੰ ਆਪਣਾ ਖੇਤੀ ਦਾ ਮਾਡਲ ਵੀ ਕਿਤੇ ਨਾ ਕਿਤੇ ਢਾਲਣਾ ਪਏਗਾ। ਜੇ ਮੰਨ ਲਓ ਕਾਨੂੰਨ ਕੋਈ ਬਦਲ ਵੀ ਦਿੰਦੇ, ਇਹਨਾਂ ਦੀ ਗੱਲ ਮੰਨ ਵੀ ਲੈਂਦੇ ਆ, ਅਦਰਵਾਈਜ਼ ਨਹੀਂ ਤਾਂ ਫਿਰ ਇਹ ਜਿਹੜੇ ਸ਼ੈਲਰ ਨੇ ਜਿਨ੍ਹਾਂ ਦੀ ਆਪਾਂ ਤਾਦਾਦ ਵੇਖੀ ਆ 4500 ਦੇ ਕਰੀਬ, ਤਾਂ ਇਹ ਮੈਨੂੰ ਲੱਗਦਾ ਕਿ ਇਹ ਵੀ ਪੱਕਾ ਸਭ ਤੋਂ ਪਹਿਲਾਂ ਉਜੜਨਗੇ। ਸਭ ਤੋਂ ਪਹਿਲਾਂ ਇਹਨਾਂ ਦਾ ਉਜਾੜਾ ਹੋਏਗਾ, ਕਿਉਂਕਿ ਜਿਵੇਂ ਹੀ ਪ੍ਰਾਈਵੇਟ ਪਲੇਅਰ ਆਉਣਗੇ, ਪ੍ਰਾਈਵੇਟ ਪਲੇਅਰ ਤੇ ਇੰਨਾ ਜ਼ਿਆਦਾ ਸ਼ੂਕਦੇ ਫਿਰਦੇ ਇੰਡੀਆ ਦੇ ਵਿੱਚ। ਹੁਣ ਬੈਂਕ ਬਣਾਉਣ ਦੇ ਵੀ ਇਹਨਾਂ ਨੂੰ ਦਿੱਤੇ ਜਾ ਰਹੇ ਆਫਰ ਕਾਰਪੋਰੇਟ ਘਰਾਣਿਆਂ ਨੂੰ, ਤਾਂ ਉਹ ਸਾਰੀ ਇੰਡਸਟਰੀ ਆਪਣੀ ਸੈੱਟ ਕਰਨਗੇ। ਉਹਨਾਂ ਦਾ ਸੈਟਅਪ ਸਾਰਾ ਆਪਣਾ ਹੋਏਗਾ ਕਿ ਉਹਨਾਂ ਦੇ ਆਪਣੇ ਦਲਾਲ, ਆਪਣਾ ਮਾਲ, ਔਰ ਉਸ ਤੋਂ ਬਾਅਦ ਆਪਣੀ ਸਟੋਰੇਜ, ਆਪਣਾ ਹੀ ਉਹਨਾਂ ਦਾ ਸਾਰਾ ਧੰਦਾ ਹੋਏਗਾ। ਤਾਂ ਇਸ ਕਰਕੇ ਇਹ ਵੀ ਇੱਕ ਸੰਕੇਤ ਨਿਕਲ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਸ ਤਰ੍ਹਾਂ ਦੇ ਬਦਲਾਅ ਜਿਹੜੇ ਵੇਖਣ ਨੂੰ ਮਿਲਣਗੇ, ਜੇ ਹੁਣ ਬਦਲਾਅ ਨਾ ਹੋਏ ਕਾਨੂੰਨਾਂ ਜੀ। ਤੇ ਮਿੰਟੂ ਜੀ, ਅਗਲੀ ਆਪਾਂ ਗੱਲ ਕਰੀਏ, ਕਹਿੰਦੇ ਭਾਜਪਾ ਦਾ ਐਲਾਨ 2020 ਦੇ ਵਿੱਚ ਸਰਕਾਰ ਬਣਨ ਤੇ ਬੇਅਦਬੀ ਦੇ ਦੋਸ਼ੀਆਂ ਨੂੰ ਦੇਵਾਂਗੇ ਸਜ਼ਾ। ਇਹ ਜਿਹਦੀ ਸਰਕਾਰ ਆਉਂਦੀ ਹੋ ਇਹੀ ਕਹਿੰਦੇ ਨਹੀਂ, ਇਹਨਾਂ ਨੇ 2022 ਕਿਹਾ ਹੋਣਾ। ਇਹਨਾਂ ਨੇ ਤਾਂ ਬਣਾ ਹੀ ਲਈ ਸਮਝੋ ਭਾਜਪਾ ਨੇ ਤਾਂ ਪੰਜਾਬ 'ਚ ਤਾਂ। ਹਾਂਜੀ ਹਾਂਜੀ, ਨਹੀਂ ਉਹ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਜੇ ਇਹਨਾਂ ਨੇ ਕਿਸੇ ਦੇ ਨਾਲ ਅਲਾਇੰਸ ਨਾ ਕੀਤਾ ਤੇ ਸੀਟ ਇਹਨਾਂ ਨੂੰ ਇੱਕ ਵੀ ਆ ਗਈ ਤੇ ਮੈਨੂੰ ਆ ਗਈ, ਇੱਕ ਵੀ ਸੀਟ ਨਹੀਂ ਇਹਨਾਂ ਨੇ ਜਿੱਤਣੀ। ਤੇ ਮੇਰੇ ਖਿਆਲ ਦੇ ਨਾਲ ਅਲਾਊਂਸ ਜਿਹੜਾ ਅਲਾਇੰਸ ਅਲਾਊਂਸ ਕਹਿ ਰਿਹਾ ਸੀ, ਅਲਾਊਂਸ ਤਾਂ ਬਾਅਦ ਦੇ ਵਿੱਚ ਹੀ ਮਿਲੂਗਾ ਜਦੋਂ ਅਲਾਇੰਸ ਕਰਕੇ ਸਰਕਾਰ ਬਣਾ ਜਾਣਗੇ। ਤਾਂ ਅਲਾਇੰਸ ਕਰੂਗਾ ਕੌਣ, ਇਹ ਵੀ ਤਾਂ ਵੇਖਣ ਵਾਲੀ ਗੱਲ ਹੈ ਨਾ ਕਿ ਅਲਾਇੰਸ ਕਰੂਗਾ ਕੌਣ। ਜੇ ਇਸ ਤਰ੍ਹਾਂ ਦੀ ਜੁੱਟਬਾਜ਼ੀ ਤੇ ਖੜੇ ਰਹਿੰਦੇ ਆ, ਕਰੂਗਾ ਕੌਣ? ਕਿਉਂਕਿ ਬਹੁਤ ਤਕੜਾ ਰਾਜਸੀ ਨੁਕਸਾਨ ਚੱਲਣ ਵਾਸਤੇ ਵੀ ਤੁਹਾਡਾ ਜਿਹੜਾ ਉਹ ਹੋਣਾ ਚਾਹੀਦਾ। ਹਰਜੀਤ ਗਰੇਵਾਲ ਇਹਨਾਂ ਦਾ ਜਿਹੜਾ ਇੱਥੇ ਭੂਤਰਿਆ ਫਿਰਦਾ ਆਗੂ ਆ, ਉਹ ਤਾਂ ਕਹਿੰਦਾ ਇਹਨਾਂ ਦੇ ਪਰਚੇ ਕਰ ਦਿਓ ਕਿਸਾਨਾਂ ਤੇ। ਇਹ ਕੌਣ ਹੁੰਦੇ ਆ ਇਹ ਆਖਣ ਵਾਲੇ ਕਿ ਅਸੀਂ ਫਲਾਣੀ ਗੱਡੀ ਚੱਲਣ ਦਿਆਂਗੇ ਜਾਂ ਫਲਾਣੀ ਨਹੀਂ ਚੱਲਣ ਦਿਆਂਗੇ, ਸਾਡੇ ਤੋਂ ਪੁੱਛ ਕੇ ਰੇਲਾਂ ਚੱਲਣਗੀਆਂ। ਦੇਖੋ ਇਹੋ ਜਿਹੀ ਨਾਜ਼ੁਕ ਸਥਿਤੀ ਦੇ ਵਿੱਚ ਇਸ ਤਰ੍ਹਾਂ ਦੇ ਫਸਾਉਣ ਵਾਲੇ ਬਿਆਨ ਕਿ ਕਦੇ ਤੁਸੀਂ ਕਹਿ ਦਿੰਦੇ ਹੋ ਕਿ ਜਥੇਦਾਰ ਹਿੱਲ ਗਿਆ ਦਿਮਾਗੀ ਤੌਰ ਤੇ ਤੁਸੀਂ ਮਾਫੀ ਮੰਗ ਲੈਂਦੇ ਹੋ, ਕਦੇ ਕੁਛ ਕਹਿੰਦੇ ਹੋ, ਕਦੇ ਕੁਛ ਕਹਿੰਦੇ ਹੋ, ਕਮਾਲ ਦੀ ਗੱਲ ਆ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਰਹੇਗਾ ਕਿ ਜੇ ਸਾਰਾ ਕੁਛ ਇਸੇ ਤਰ੍ਹਾਂ ਹੀ ਚੱਲਦਾ ਹੈ ਜੀ, ਮੈਨੂੰ ਨਹੀਂ ਲੱਗਦਾ ਕਿ ਛੇਤੀ ਕਿਤੇ ਕੋਈ ਰਾਜਸੀ ਭੇਦ ਇਹਨਾਂ ਦੇ ਲਾਗੇ ਲੱਗੂਗੀ। ਉਸ ਤਰ੍ਹਾਂ ਵੈਸੇ ਆਤਮਘਾਤੀ ਵੀ ਕਈ ਹੁੰਦੇ ਰਾਜਨੀਤੀ ਦੇ ਵਿੱਚ, ਜਿਹਨਾਂ ਨੂੰ ਸ਼ੌਂਕ ਹੁੰਦਾ ਆਤਮਘਾਤ ਕਰਨ ਦਾ, ਉਹ ਕਰ ਲੈਣ। ਸੋ ਇਹਨਾਂ ਨੇ ਬਿਆਨ ਦਿੱਤਾ। ਅਸਲ ਦੇ ਵਿੱਚ ਹੋਇਆ ਕੀ ਆ ਕਿ ਸੁਖਜਿੰਦਰ ਸਿੰਘ ਰੰਧਾਵਾ ਅਕਸਰ ਤੁਹਾਨੂੰ ਪਤਾ ਹੀ ਹੈ ਆਪਣੀ ਸਰਕਾਰ ਤੋਂ ਵੀ ਦੁਖੀ ਹੋ ਜਾਂਦੇ ਆ ਕਈ ਵਾਰ, ਤੇ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਦੇਖੋ ਜੀ ਅਸੀਂ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਹੁਣ ਤੱਕ ਇਨਸਾਫ ਨਹੀਂ ਜੇ ਦਵਾ ਸਕੇ ਤੇ 2022 ਦੇ ਵਿੱਚ ਇਹ ਪਾਰਟੀ ਨੂੰ ਖਮਿਆਜ਼ਾ ਭੁਗਤਣਾ ਪੈ ਸਕਦਾ। ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਜਿਵੇਂ ਹੀ ਬਿਆਨ ਦਿੱਤਾ ਤੇ ਭਾਜਪਾ ਵਾਲੇ ਕਹਿੰਦੇ ਕਿ ਕੋਈ ਚੱਕਰ ਨਹੀਂ, ਅਸੀਂ ਬੈਠੇ ਹਾਂ, 2022 ਦੇ ਵਿੱਚ ਸਰਕਾਰ ਆਪਣੀ ਬਣੂਗੀ ਤੇ ਇਨਸਾਫ ਦੇ ਦਿਆਂ। ਕਮਾਲ ਦੀਆਂ ਗੱਲਾਂ ਕਰਦੇ ਨੇ ਵੈਸੇ ਸਰਕਾਰ ਤੇ ਇਸ ਤਰ੍ਹਾਂ ਜਿਵੇਂ ਅੰਬੀਆਂ ਲੱਗੀਆਂ ਹੋਣ ਕਿਸੇ ਤੇ ਬਸ ਇੱਟਾਂ ਮਾਰ ਕੇ ਸੁੱਟ ਲੈਣੀਆਂ। ਐਸੀ ਮੈਨੂੰ ਲੱਗਦਾ ਕਿ ਹੁਣ ਇਹ ਆਕਾਂਖਿਆ ਜਿਹੜੀ ਪਾਲਣੀ ਉਹ ਇੱਕ ਬਹੁਤ ਵੱਡੀ ਗਫਲਤ ਸਾਬਤ ਹੋ ਸਕਦੀ ਹੈ। ਹਾਲੇ ਤਾਂ ਕੁਛ ਵੀ ਨਹੀਂ, ਜਿੱਥੇ ਮੇਰੇ ਹਿਸਾਬ ਦੇ ਨਾਲ ਇਹਨਾਂ ਦੇ ਸਿਰ 'ਚ ਪੂਣੀ ਵੀ ਨਹੀਂ ਕੱਟੀ। ਜਿਵੇਂ ਇਕੱਲੇ ਕਹਿੰਦੇ ਕਿ ਅਸੀਂ 117 ਸੀਟਾਂ ਜਿੱਤਣੀਆਂ, 117 ਸੀਟਾਂ ਅਸੀਂ ਲੜਨੀਆਂ, ਉਹਦੇ ਬਾਬਤ ਤੇ ਤਿਆਰੀ ਵਾਲਾ ਜਿਹੜਾ ਉਹ ਇਹਨਾਂ ਦੇ ਪੰਜ ਹਾਲੇ ਮੇਰੇ ਖਿਆਲ ਦੇ ਨਾਲ ਸ਼ੁਰੂ ਵੀ ਨਹੀਂ ਕੀਤਾ ਉਹਨਾਂ ਨੂੰ ਦੇਣ ਦਾ। ਤਾਂ ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਇਹਨਾਂ ਦੇ ਕੋਲ ਸੈਂਟਰ ਦੀ ਸਰਕਾਰ ਤਾਂ ਹੈਗੀ। ਇਹਨਾਂ ਨੂੰ ਸਵਾਲ ਇਹ ਵੀ ਕੀਤਾ ਜਾ ਸਕਦਾ ਹੈ ਕਿ ਤੁਸੀਂ ਭਾਈ ਸਿੱਖ ਕਤਲੇਆਮ ਦਾ ਹੀ ਇਨਸਾਫ ਦੇ ਦਿਓ, ਚਲੋ ਇੱਥੇ ਤਾਂ ਸੈਂਟਰ ਦੇ ਉਲਟ ਸਰਕਾਰ ਆ, ਤੁਸੀਂ ਉੱਥੇ ਹੀ ਇਨਸਾਫ ਦੇ ਦਿਓ। ਕੀ ਕੀਤਾ? ਖਾਲੀ ਜਿਆਦਾ ਦੂਰ ਆ, ਉਹ ਇੱਕ ਨੂੰ ਦੋ ਨੂੰ ਸਜ਼ਾਵਾਂ ਹੋ ਜਾਂਦੀਆਂ, 4 ਜਣਿਆਂ ਦੀ ਸਜ਼ਾ ਜਿਹੜੀ ਆ ਉਹ ਟੁੱਟ ਜਾਂਦੀ ਹੈ ਜਾਂ ਮੁੱਕ ਜਾਂਦਾ ਉਹਨਾਂ ਦਾ ਰੌਲਾ ਰੱਪਾ। ਪਰ ਦੂਜੀ ਗੱਲ ਹੋਰ ਵੀ ਆ ਕਿ ਤੁਸੀਂ ਕਿਸ ਮੋਹ ਨਾਲ ਇਨਸਾਫ ਦੀ ਗੱਲ ਕਰਦੇ ਹੋ? ਤੁਸੀਂ ਤੇ ਖੁਦ ਅਲਾਇੰਸ ਪਾਰਟਨਰ ਸੀ ਉਸ ਟਾਈਮ ਜਦ ਬੇਅਦਬੀਆਂ ਹੋਈਆਂ ਨੇ, ਤੁਸੀਂ ਤੇ ਖੁਦ ਪੰਜਾਬ ਦੇ ਵਿੱਚ ਰਾਜ ਕਰਤਾ ਸੀ।
ਇਹ ਨਹੀਂ ਹੁੰਦਾ ਕਿ ਤੁਸੀਂ ਹੁਣ ਕਹਿ ਦਿਓ ਕਿ ਉਦੋਂ ਜੀ ਸਾਡੇ ਵੱਸ ਦੀ ਗੱਲ ਨਹੀਂ ਸੀ, ਫਲਾ, ਕਿਉਂਕਿ ਜੇ ਤੁਹਾਡੇ ਕੋਲ ਕੁਝ ਕਰਨ ਨੂੰ ਨਹੀਂ ਸੀ ਤਾਂ ਇਹ ਤੇ ਤੁਸੀਂ ਕਰ ਸਕਦੇ ਸੀ ਕਿ ਜਿਸ ਤਰ੍ਹਾਂ ਅਕਾਲੀਆਂ ਨੇ ਕਿਹਾ ਕਿ ਅਸੀਂ ਤੇ ਚੱਲੇ ਆ ਭਾਈ, ਤੁਸੀਂ ਘੱਟੋ ਘੱਟ ਕਹਿ ਤੇ ਸਕਦੇ ਸੀ। ਸੋ ਇਹ ਚੀਜ਼ ਜਿਹੜੀ ਆ ਉਹ ਮੈਨੂੰ ਬੜੀ ਲੱਗਦੀ ਹੈ ਅਜੀਬੋ-ਗਰੀਬ ਜੀ ਕਿ ਜੋ ਦਾਅਵਿਆਂ ਦੀ ਹੁਣ ਆਪਾਂ ਪਹਿਲਾਂ ਅੱਛਾ ਕਿ ਥੋੜੀ ਜਿਹੀ ਦੇਖਣ ਨੂੰ ਮਿਲ ਗਈ ਸੀ, ਉਹ ਹੁਣ ਅਜੇਤੀ ਮਿਲ ਰਹੀ ਆ, ਦਾਅਵੇ ਕੀਤੇ ਜਾ ਰਹੇ ਕਿ ਐਂ ਕਰ ਦਿਆਂਗੇ, ਪਰ ਜੇ ਕਰਨਾ ਹੋਵੇ ਤਾਂ ਮੇਰੇ ਖਿਆਲ ਦੇ ਨਾਲ ਕਰਕੇ ਹੀ ਕਿਹਾ ਜਾਂਦਾ ਕਿ ਦੇਖੋ ਜੀ ਮੈਂ ਕਰ ਦਿੱਤਾ ਤੇ ਵੋਟ ਪਾ ਦਿਓ। ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਸਰਪੰਚ ਡਰੱਗ ਰੈਕਟ ਦੇ ਵਿੱਚ ਬੀਬੀ ਦੀ ਵੀ ਹੋਈ ਗ੍ਰਿਫਤਾਰੀ। ਹਾਂਜੀ, ਬਸ ਇਹੋ ਹੀ ਕਸਰ ਰਹਿ ਗਈ ਸੀ ਇਸ ਮਾਮਲੇ ਦੇ ਵਿੱਚ। ਬੀਬੀ ਹੈ ਨਹੀਂ ਸੀ, ਕੋਈ ਬੀਬੀ ਵੀ ਆ ਗਈ, ਬੀਬੇ ਤਾਂ ਬਥੇਰੇ ਆ, ਕਿਉਂਕਿ ਆਪਾਂ ਨਿਰੰਤਰ ਲਗਾਤਾਰ ਇਹਦੇ ਤੇ ਗੱਲ ਕਰਦੇ ਗਏ ਹਾਂ ਕਿ ਕਿਸ ਤਰੀਕੇ ਨਾਲ ਦੇਖੋ ਇੱਕ ਧਾਰਮਿਕ ਸਥਾਨ ਦਾ ਇਹਦੇ ਵਿੱਚ ਜ਼ਿਕਰ ਆਉਂਦਾ ਹੈ। ਉਸ ਬਾਬੇ ਦਾ ਫੈਕਟਰੀ ਹੈ ਜਿਹੜਾ, ਉਹਦੀ ਰਿਹਾਇਸ਼ ਤੋਂ ਸਾਰੀਆਂ ਗ੍ਰਿਫਤਾਰੀਆਂ ਹੋਈਆਂ। ਉਹਦਾ ਭਾਣਜਾ ਬਾਬੇ ਦਾ ਖੁਦ ਇਸ ਰੈਕਟ ਦੇ ਵਿੱਚ ਆ, ਉਹ ਕਹਿੰਦਾ ਕਿ ਨਹੀਂ ਜੀ ਮੈਂ ਤਾਂ ਬੇਦਖਲ ਕੀਤਾ, ਤੇ ਬੇਦਖਲ ਕੀਤਾ ਭਾਣਜਾ ਉਹਦੇ ਫੈਕਟਰੀ ਕੋਲ ਕੀ ਕਰਦਾ ਸੀ, ਇਹਦਾ ਕੋਈ ਜਵਾਬ ਨਹੀਂ ਹੈਗਾ। ਫਿਰ ਦੂਜੇ ਪਾਸੇ ਦੇਖੋ ਚੱਕਰ ਕੀ ਚੱਲਿਆ ਕਿ ਚਲੋ NRI ਦਾ ਵੀ ਹੋ ਗਿਆ ਵਿੱਚ, ਪੁਲਿਸ ਵੀ ਇਨਵੋਲਵ, ਪੋਲੀਟੀਸ਼ੀਅਨਸ ਵੀ ਇਨਵੋਲਵ, ਸਾਰੇ ਉਹ ਇੱਕ ਤਥਾ ਕਥਿਤ ਭੂਮਿਕਾ 'ਚ ਨਜ਼ਰ ਆਉਂਦੇ ਆ। ਪਰ ਦੂਜੇ ਪਾਸੇ ਆਹ ਜਿਹੜੀ ਇੱਕ ਜੱਗੋ ਤੇਰਵੀਂ ਗੱਲ ਵੇਖਣ ਨੂੰ ਮਿਲੀ ਆ ਕਿ ਇਹਨਾਂ ਨੇ ਆਪਣੇ ਹੀ ਸਾਥੀ ਦੇ ਘਰ ਡਕੈਤੀ ਕੀਤੀ ਆ, ਮਤਲਬ ਕਿ ਜਿਹੜਾ 4-5 ਕਰੋੜ ਰੁਪਈਆ ਜਮ੍ਹਾਂ ਹੋ ਗਿਆ ਡਰੱਗ ਮਨੀ ਦਾ, ਉਹ ਜਿਹੜਾ ਆਸਟ੍ਰੇਲੀਆ ਤੋਂ ਮੁੰਡਾ ਆਇਆ ਸੀਗਾ, ਜਿਹੜਾ ਕਿ ਉਸੇ ਬਾਬੇ ਦਾ ਹੀ ਭਾਣਜਾ ਦੱਸਿਆ ਜਾਂਦਾ, ਤੇ ਉਹਦੇ ਘਰ ਦੇ ਵਿੱਚ ਪਿਆ ਸੀ, ਉੱਥੋਂ ਜਾ ਕੇ ਚੁੱਕ ਕੇ ਲੈ ਕੇ ਆਏ ਆ। ਤੇ ਜਦੋਂ ਗਿਆ ਉਹ ਬੀਬੀ ਵੀ ਨਾਲ ਸੀ, ਜਿਹਦੀ ਗੁਰਦੀਪ ਰਾਣੂ ਦੇ ਨਾਲ ਬੜੀ ਸਾਂਝ ਸੀਗੀ। ਤਾਂ ਇਹਨਾਂ ਨੇ ਜਾ ਕੇ ਉੱਥੋਂ ਜਿਹੜਾ ਪੈਸਾ ਚੁੱਕਿਆ ਉਹ ਪੁਲਿਸ ਦੀਆਂ ਵਰਦੀਆਂ 'ਚ ਜਾ ਕੇ ਚੁੱਕਿਆ। ਹੁਣ ਕੁਛ ਲੋਕ ਇਹ ਕਹਿੰਦੇ ਆ ਕਿ ਪੁਲਿਸ ਦੀਆਂ ਵਰਦੀਆਂ ਆਪਾਂ ਕੇ ਗਏ, ਕੁਛ ਇਹ ਕਹਿੰਦੇ ਕਿ ਨਾਲ ਅਸਲ ਪੁਲਿਸ ਵੀ ਹੈਗੇ ਸੀ, ਕਿਉਂਕਿ 2-3 ਪੁਲਿਸ ਤੇ ਪੱਕੇ। ਇੱਕ ਪੁਲਿਸ ਤਾਂ ਇਸ ਤਰ੍ਹਾਂ ਦਾ ਜਿਹੜਾ ਆਪਣੀ ਡਿਊਟੀ ਤੇ ਕਦੇ ਹਾਜ਼ਰ ਨਹੀਂ ਹੋਇਆ, ਤੇ ਇਹਦੀ ਡਿਊਟੀ ਤੇ ਜਾ ਕੇ ਹਾਜ਼ਰੀ ਭਰਦਾ ਸੀ, ਜਿਹਦੀ ਕਹੀਏ ਬਾਜਰੀ ਉਹਦੀ ਭਰੀਆ ਸੀ, ਉਹ ਇਹਦੇ ਕੋਲ ਰਹਿੰਦਾ ਸੀ। ਐਸਾ ਸਾਰਾ ਇਹਨਾਂ ਨੇ ਕੰਮ ਜਿਹੜਾ ਉਹ ਸੈੱਟ ਕਰ ਰੱਖਿਆ ਸੀਗਾ। ਤਾਂ ਉਹ ਜਿਹੜੀ ਕੁੜੀ ਆ ਜਿਹੜੀ ਕਿ 4.5 ਕਰੋੜ ਚੋਂ 1.5 ਕਰੋੜ ਰੁਪਈਆ ਕੱਲਿਆਂ ਲੈ ਕੇ ਨਿਕਲ ਗਏ, ਉਹਨੂੰ ਗ੍ਰਿਫਤਾਰ ਕੀਤਾ ਗਿਆ। ਕੁਝ ਤੇ ਲੋਕ ਕਹਿੰਦੇ ਆ ਕਿ ਬਾਹਰੋਂ ਗ੍ਰਿਫਤਾਰ ਕੀਤਾ ਗਿਆ, ਪਰ ਸੁਣਨ ਦੇ ਵਿੱਚ ਆਇਆ ਹਿਮਾਚਲ ਵਾਲੀ ਸਾਈਡ ਤੋਂ ਉਹਨੂੰ ਗ੍ਰਿਫਤਾਰ ਕੀਤਾ ਤਾਂ 3 ਦਿਨ ਦਾ ਰਿਮਾਂਡ ਦੱਸਿਆ ਜਾ ਰਿਹਾ। ਹਾਲਾਂਕਿ ਹੁਣ ਮੀਡੀਆ ਦੇ ਵਿੱਚ ਇਹ ਖਬਰ ਜਿਹੜੀ ਆ ਉਹ ਉਨੀ ਜ਼ਿਆਦਾ ਨਹੀਂ ਆ ਰਹੀ, ਪਰ ਜਗਰਾਓਂ ਏਰੀਏ ਦੇ ਵਿੱਚ ਪੂਰੀ ਚਰਚਾ ਚੱਲ ਰਹੀ ਉੱਥੇ ਤੇ ਡਰੱਗ ਦੇ ਖਿਲਾਫ ਮਾਰਚ ਵੀ ਕੱਢਿਆ ਗਿਆ। ਗੁਰਦੁਆਰਾ ਨਾਨਕ ਸਾਹਿਬ ਦੇ ਨਜ਼ਦੀਕ ਨਾ ਦੱਸਦੇ ਆ ਕਿ ਇੱਕ ਮਾਰਚ ਵੀ ਕੱਢਿਆ ਗਿਆ ਕੁਝ ਪਿੰਡਾਂ 'ਚ, ਕਿਉਂਕਿ ਲੋਕਾਂ ਨੂੰ ਲੱਗਦਾ ਕਿ ਇਹ ਮਾਮਲਾ ਜਿਹੜਾ ਕੋਈ ਛੋਟਾ ਮਾਮਲਾ ਨਹੀਂ ਹੈ, ਇਹਦੇ ਵਿੱਚ ਬਹੁਤ ਵੱਡੇ ਲੋਕ, ਬਹੁਤ ਵੱਡੇ ਹੱਥ ਜਿਹੜੇ ਆ ਉਹ ਰੰਗੇ ਹੋਏ ਆ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਅਜੀਬੋ-ਗਰੀਬ ਮਾਮਲਾ ਬਣਦਾ ਜਾ ਰਿਹਾ, ਜਿਹਦੇ ਵਿੱਚ ਸਾਥੀ ਨੂੰ ਹੀ ਜਾ ਕੇ ਲੁੱਟਿਆ ਗਿਆ, ਉਹਦੇ ਘਰ ਨੂੰ ਹੀ ਜਾ ਕੇ ਸੰਨਮਾਰੀ ਕੀਤੀ ਗਈ ਆ, ਔਰ ਸਾਰੇ ਘਟਨਾਕ੍ਰਮ ਦੇ ਵਿੱਚ ਇੱਕ ਕੁੜੀ ਦੀ ਭੂਮਿਕਾ ਜਿਹੜੀ ਹੈ ਨਾਲ ਬਰੋਬਰ ਰਹਿੰਦੀ ਹੈ, ਬੀਬੀ ਦੀ ਭੂਮਿਕਾ ਬਰੋਬਰ ਰਹਿੰਦੀ ਹੈ। ਇਹ ਆਪਣੇ ਆਪ ਦੇ ਵਿੱਚ ਹੈਰਾਨ ਕਰਦਾ ਮਾਮਲਾ, ਪਰ ਉਸ ਤੋਂ ਵੀ ਜ਼ਿਆਦਾ ਹੈਰਾਨ ਕਰਨ ਵਾਲਾ ਇਹ ਮਾਮਲਾ ਹੈ ਕਿ ਪੁਲਿਸ ਦੇ ਕੁਝ ਬੰਦਿਆਂ ਦਾ ਸਿੱਧੇ ਤੌਰ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹਦਾ ਸਾਥ ਹੈ ਜਿਹੜਾ ਉਹ ਪ੍ਰਗਟ ਹੁੰਦਾ ਪਿਆ, ਪਰ ਬਾਵਜੂਦ ਇਸ ਤੇ ਕੋਈ ਖੁੱਲ੍ਹ ਕੇ ਇਨਕੁਆਇਰੀ ਨਹੀਂ ਕੀਤੀ ਜਾ ਰਹੀ। ਜੀ। ਮੈਨੂੰ ਜੀ ਅਗਲੀ ਗੱਲ ਕਰੀਏ, ਪ੍ਰੇਮ ਸੰਬੰਧਾਂ ਦੇ ਚੱਲਦੇ ਕਹਿੰਦੇ ਪ੍ਰੇਮਿਕਾ ਉਸਦੇ ਮਾਂ-ਪਿਓ ਨੂੰ ਗੋਲੀਆਂ ਮਾਰ ਕੇ ਪ੍ਰੇਮੀ ਵੱਲੋਂ ਖੁਦਕੁਸ਼ੀ। ਬਠਿੰਡੇ ਦੇ ਵਿੱਚ ਪਤਾ ਨਹੀਂ ਕੀ ਹੋਇਆ, ਤੀਜੀ ਘਟਨਾ ਮੇਰੇ ਖਿਆਲ ਦੇ ਨਾਲ। ਇੱਕ ਤੇ ਉਹ ਗਰੀਬ ਜਿਹਨੇ ਆਪਣੇ ਬੱਚੇ ਮਾਰੇ ਸੀ, ਉਸ ਤੋਂ ਬਾਅਦ ਖੁਦ ਮਰ ਗਿਆ, ਫਿਰ ਉਸ ਤੋਂ ਬਾਅਦ ਇੱਕ ਕਾਰੋਬਾਰੀ ਨੇ ਆਪਣਾ ਪਰਿਵਾਰ ਖਤਮ ਕਰ ਲਿਆ ਇਸੇ ਪ੍ਰੋਗਰਾਮ ਦੇ ਵਿੱਚ। ਉਹ ਖਬਰ ਆਪਾਂ ਬੜੇ ਦੁਖੀ ਦੇ ਨਾਲ ਸਾਂਝੀ ਕੀਤੀ ਸੀ। ਅੱਜ ਫਿਰ ਬਠਿੰਡੇ ਦੇ ਵਿੱਚ ਇਹ ਸਭ ਕੁਛ ਹੋਇਆ, ਔਰ ਇੰਨੀ ਉਮਰ ਦਾ ਮੁੰਡਾ ਸੀ, ਮੈਂ ਉਹਦੀ ਵੀਡੀਓ ਵੇਖ ਰਿਹਾ ਸੀਗਾ, ਪੂਰੀ ਤੇ ਨਹੀਂ ਵੇਖੋਗੀ, ਹੌਲਾ ਹੀ ਹੈ ਮੁੰਡਾ, ਉਮਰੋਂ ਕੋਈ ਜ਼ਿਆਦਾ ਨਹੀਂ ਹੈ, ਜਿਹਨੇ ਇਸ ਸਾਰੇ ਖੂਨੀ ਕਾਂਡ ਨੂੰ ਅੰਜਾਮ ਦਿੱਤਾ। ਤਾਂ ਵੀਡੀਓ ਦੇ ਵਿੱਚ ਉਹ ਦੱਸਦਾ ਹੈ ਕਿ ਦਰਅਸਲ ਕੁੜੀ ਦੇ ਨਾਲ, ਮਤਲਬ ਕਿ ਜੋੜੇ ਦੀ ਜਿਹੜੀ ਕੁੜੀ ਸੀਗੀ ਉਹਦੇ ਨਾਲ ਉਹਦੇ ਤਾਲੁਕਾਤ ਸੀਗੇ, ਤੇ ਕਿਸੇ ਸਮੇਂ ਜਿਹੜੇ ਉਹਨਾਂ ਦੇ ਨਿੱਜੀ ਪਲ ਸੀਗੇ ਉਹ ਕੈਮਰੇ 'ਚ ਕੈਦ ਕੀਤੇ ਗਏ ਸੀ ਕੁੜੀ ਵੱਲੋਂ, ਨਿਸ਼ਾਨੀ ਰੱਖਣੀ ਆ, ਨਿਊਡ ਫੋਟੋਆਂ ਸੀਗੀਆਂ ਉਹਨਾਂ ਦੀਆਂ। ਤੇ ਉਸ ਤੋਂ ਬਾਅਦ ਉਹ ਕਹਿੰਦਾ ਕਿ ਮੈਨੂੰ ਪਤਾ ਲੱਗਾ ਕਿ ਕੁੜੀ ਦਾ ਹੋਰ ਵੀ 1-2 ਥਾਵਾਂ 'ਤੇ ਸੰਪਰਕ ਸੀਗਾ ਮੁੰਡਿਆਂ ਦੇ ਨਾਲ, ਤੇ ਮੈਂ ਉਹ ਤੋਂ ਪਿੱਛੇ ਹਟਣ ਦਾ ਯਤਨ ਕੀਤਾ, ਜਦ ਕਿ ਇਹ ਟੱਬਰ ਮੈਨੂੰ
ਬਲੈਕਮੇਲ ਕਰਨ ਲੱਗ ਪਿਆ ਕਿ ਤੇਰੇ ਤੇ ਪਰਚਾ ਪਵਾ ਦਿਆਂਗੇ, ਕਰ ਦਿਆਂਗੇ, ਤੇਰਾ ਕੈਰੀਅਰ ਬਰਬਾਦ ਹੋ ਜਾਊਗਾ। ਉਸ ਤੋਂ ਬਾਅਦ ਮੈਂ ਸਟ੍ਰੈਸ ਦੇ ਵਿੱਚ ਚੱਲ ਗਿਆ, ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਗਿਆ ਤੇ ਅੰਤ ਮੈਂ ਫੈਸਲਾ ਕੀਤਾ ਕਿ ਮੈਂ ਇਹਨਾਂ ਨੂੰ ਮਾਰ ਦੇਣਾ। ਤੇ ਉਹਦੇ ਤੇ ਉਹ ਇੱਕ ਕਹਾਣੀ ਵੀ ਦੱਸਦਾ ਹੈ ਕਿ ਮੈਂ ਪਹਿਲਾਂ ਆਪਣੇ ਜੋ ਉਹਦਾ ਭਰਾ ਸੀਗਾ ਉਹਦੀ ਮੈਂ ਨਿਗਰਾਨੀ ਰੱਖੀ ਕਿ ਉਹ ਆਪਣਾ ਪਿਸਤੌਲ ਕਿੱਥੇ ਰੱਖਦਾ, ਕਦੋਂ ਚਾਬੀ ਕਿੱਥੇ ਰੱਖਦਾ, ਸਾਰਾ ਕੁਛ ਕਰਕੇ ਤਾਂ ਮੈਂ ਉਸ ਤੋਂ ਬਾਅਦ ਉਹ ਚੱਕਿਆ ਆਪਣੇ ਘਰਦਿਆਂ ਦਾ ਮੈਂ ਬਹੁਤ ਮੋਹ ਤੇ ਕਰਦਾ ਸੀਗਾ, ਉਹ ਸਾਰਾ ਕੁਛ ਤਿਆਗ ਕੇ ਤੇ ਇਹਨਾਂ ਦੇ ਘਰ ਆ ਗਿਆ ਤੇ ਉਸ ਤੋਂ ਬਾਅਦ ਇਹ ਕੰਮ ਨੂੰ ਅੰਜਾਮ ਦੇ ਕੇ ਚਲੇ ਚੱਲਿਆ। ਤੇ ਜਾਣ ਲੱਗਿਆ ਮੈਂ ਆਪਣੇ ਮਾਂ-ਬਾਪ ਨਾਲ ਇੱਕ ਲੰਮੇਰੀ ਗੱਲਬਾਤ ਕੀਤੀ ਕਿਉਂਕਿ ਮੈਂ ਉਹਨਾਂ ਨੂੰ ਬਹੁਤ ਪਿਆਰ ਕਰਦਾ। ਸੋ ਇਸ ਤਰ੍ਹਾਂ ਦੀ ਕਹਾਣੀ ਉਹਨੇ ਬਿਆਨੀ ਆ, ਪਰ ਹੈਰਾਨ ਕਰਦੀ ਹੈ ਕਿ ਛੋਟੀ ਜਿਹੀ ਉਮਰ ਦੇ ਵਿੱਚ ਗੱਲਾਂ ਕਿੱਥੋਂ ਸਿੱਖ ਗਈਆਂ। ਆਜ਼ਾਦੀ ਠੀਕ ਹੈ ਬੱਚਿਆਂ ਨੂੰ ਮਿਲਦੀ ਅੱਜ ਕੱਲ੍ਹ, ਔਰ ਉਸ ਆਜ਼ਾਦੀ ਦੀ ਵੀ ਇੱਕ ਮਰਿਆਦਾ ਹੋਣੀ ਚਾਹੀਦੀ ਹੈ। ਪਰ ਇੱਥੇ ਮਸਲਾ ਜਿਹੜਾ ਉਹ ਚਲੋ ਠੀਕ ਆ, ਬੱਚਿਆਂ ਤੋਂ ਗਲਤੀ ਵੀ ਹੋ ਜਾਂਦੀ ਹੈ, ਪਰ ਮੇਰੇ ਖਿਆਲ ਦੇ ਨਾਲ ਘਰ ਵਾਲਿਆਂ ਨੂੰ ਸੰਭਾਲਣਾ ਚਾਹੀਦਾ ਸੀਗਾ। ਕੁੜੀ ਦੇ ਘਰ ਤੱਕ ਘੱਟੋ ਘੱਟ ਪਤਾ ਸੀ ਕਿ ਮੁੰਡੇ ਦੇ ਘਰੇ ਨਹੀਂ ਵੀ ਪਤਾ, ਉਹ ਸੰਭਾਲਣਾ ਚਾਹੀਦਾ ਸੀਗਾ। ਔਰ ਹੋ ਸਕਦਾ ਸੀਗਾ ਕਿ ਮਸਲਾ ਜਿਹੜਾ ਇੱਥੋਂ ਤੱਕ ਨਾ ਪਹੁੰਚਦਾ। ਠੀਕ ਆ, ਥੋੜ੍ਹੀ ਬਹੁਤੀ ਰਸਵਾਈ ਹੋ ਜਾਂਦੀ, ਬਦਨਾਮੀ ਹੋ ਜਾਂਦੀ ਆ, ਪਰ ਇੱਕ ਪੰਜਾਬ ਦੇ ਵਿੱਚ ਦੁਖਾਂਤ ਹੈ ਕਿ ਇਹ ਗੱਲਾਂ ਜਿਹੜੀਆਂ ਨੇ ਨਾ ਉਹ ਪਰਦੇ ਦੇ ਹੇਠ ਰੱਖਣ ਦਾ ਯਤਨ ਕੀਤਾ ਜਾਂਦਾ ਹੈ। ਔਰ ਕਈ ਵਾਰ ਛੋਟੀ ਉਮਰ ਦੇ ਬੱਚਿਆਂ ਦੀ ਜਿਵੇਂ ਇਹ ਹੈ ਕਿ ਬਹੁਤ ਹਾਨੀਕਾਰਕ ਹੋ ਜਾਂਦਾ, ਉਹ ਅੰਦਰੇ ਅੰਦਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਰੂਦ ਹੀ ਬਣ ਜਾਂਦੀ ਹੈ ਅੰਦਰ ਅੰਦਰ ਕੁੜ ਕੇ। ਸੋ ਇਹ ਆਪਣੇ ਆਪ ਦੇ ਵਿੱਚ ਜੇ ਕਹੀਏ ਤਾਂ ਮਨੋਰੋਗ ਆ, ਮਨੋਰੋਗ ਨੇ ਬਹੁਤ ਘਰ ਉਜਾੜੇ ਆ। ਪਰ ਅਫਸੋਸ ਦੀ ਗੱਲ ਹੈ ਕਿ ਕਦੇ ਨਾ ਕੀਤਾ ਤੇ ਡਿਸਕਸ਼ਨ ਨਹੀਂ ਹੁੰਦੀ। ਬਹੁਤ ਮੰਦਭਾਗੀ ਖਬਰ ਆ, ਆਪ ਤੋਂ ਮਰ ਗਿਆ, ਦੂਜਿਆਂ ਨੂੰ ਮਾਰ ਗਿਆ, ਤੇ ਜਿਹੜੇ ਪਿੱਛੇ ਉਹਦੇ ਬਚੇ ਆ ਉਹ ਵੀ ਜਿਉਂਦੇ ਜੀ ਮਰ ਗਏ। ਜੀ ਜੀ, ਤੇ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ ਤੁਹਾਡਾ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਸਮਾਂ ਸਮਾਪਤ ਹੈ, ਅਗਲੀ ਵਾਰ ਤੱਕ ਲਈ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸੋ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।